ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਪੰਜਾਬ ਵਿੱਚ ਬੀਤਿਆ ਕੱਲ 15 ਦਸੰਬਰ ਦਾ ਦਿਨ ਕਾਂਗਰਸ, ਅਕਾਲੀ ਦਲ ਅਤੇ ਮਾਨ ਦਲ ਦੇ ਨਾਮ ਰਿਹਾ। ਕੱਲ ਕਾਂਗਰਸ ਵੱਲੋਂ ਬਠਿੰਡਾ ਵਿਖੇ ਇੱਕ ਰੈਲੀ ਕੀਤੀ ਗਈ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਗੁਟਕੇ ਤੇ ਹੱਥ ਰੱਖ ਕੇ ਸੌਹਾਂ ਖਾਧੀਆਂ ਅਤੇ ਲੋਕਾਂ ਨੂੰ ਭਾਵੁਕ ਕੀਤਾ ਅਤੇ ਕਿਹਾ ਕਿ ਕਾਂਗਰਸ ਦੇ 2017 ਦੇ ਵਿੱਚ ਪਾਵਰ ਵਿੱਚ ਆਉਣ ਤੇ ਪੰਜਾਬ ਨੂੰ ਨਸ਼ਾ ਅਤੇ ਭ੍ਰਿਸ਼ਟਾ ਮੁਕਤ ਕੀਤਾ ਜਾਵੇਗਾ। ਦੂਸਰੇ ਪਾਸੇ ਪਟਿਆਲੇ ਵਿਖੇ ਅਕਾਲੀ ਦਲ ਬਾਦਲ ਨੇ ਸਦਭਾਵਨਾ ਰੈਲੀਜ਼ ਦੌਰਾਨ ਕੈਪਟਨ ਅਤੇ ਅਰਵਿੰਦ ਕੇਜਰੀਵਾਲ ਨੂੰ ਧੋਖੇਬਾਜ਼ ਕਿਹਾ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਦੇ ਲਈ ਬਾਦਲ ਨੂੰ ਵੋਟ ਪਾਉਣ ਦੀ ਸਲਾਹ ਦਿੱਤੀ। ਕੱਲ ਮਾਨ ਦਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬੜਗਾੜੀ ਪਿੰਡ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬੇਕਸੂਰ ਸਿੱਖਾਂ ਤੇ ਲਾਠੀਚਾਰਜ, ਬੇਗੁਨਾਹ 2 ਸਿੰਘਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰਨ, ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਅਤੇ ਸਿੰਘਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਨਾ ਕਰਨ ਸੰਬੰਧੀ ਇੱਕ ਸਮਾਗਮ ਹੋਇਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੇ ਸ਼ਮੂਲੀਅਤ ਕੀਤੀ। ਵਿਊਅਰਸ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਹਜੇ ਵੀ ਜਾਰੀ ਹਨ। ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤਰ੍ਹਾਂ ਸਿੱਖਾਂ ਨੂੰ ਇਹ ਸੁਨੇਹਾ ਦਿੱਤਾ ਕਿ ਇਹਨਾਂ ਸਰਕਾਰਾਂ ਦੇ ਅਤਿਆਚਾਰਾਂ ਤੋਂ ਮੁਕਤੀ ਚਾਹੀਦੀ ਹੈ ਤਾਂ ਸਾਨੂੰ ਸਭ ਨੂੰ ਪਹਿਲਾਂ ਆਪਣੇ ਗੁਰੂ ਧਾਮਾਂ ਨੂੰ ਇਹਨਾਂ ਦੇ ਕਬਜ਼ੇ ਤੋਂ ਬਚਾਉਣਾ ਚਾਹੀਦਾ ਹੈ। ਜਿਵੇਂ ਆਪਾਂ ਸਭ ਜਾਣਦੇ ਹਾਂ ਕਿਸ ਤਰ੍ਹਾਂ ਪਿਛਲੇ ਦਿਨੀ ਐਕਸ ਜਥੇਦਾਰ ਅਕਾਲ ਤਖਤ ਸਾਹਿਬ ਜਿਹੜੇ ਆਪਣੇ ਗਲਤ ਫੈਸਲੇ ਕਾਰਨ 2 ਮਹੀਨੇ ਤੋਂ ਆਪਣੇ ਘਰ ਦੇ ਵਿੱਚ ਲੁੱਕ ਕੇ ਬੈਠੇ ਹੋਏ ਸਨ, ਕਿਵੇਂ ਉਹ ਬਾਹਰ ਆਏ ਨੇ ਤੇ ਅਕਾਲ ਤਖਤ ਸਾਹਿਬ ਤੇ ਹੁਣ ਮੀਟਿੰਗਾਂ ਕਰ ਰਹੇ ਨੇ ਤੇ ਆਪਣਾ ਕਬਜ਼ਾ ਜਮਾ ਰਹੇ ਨੇ। ਸੋ ਵਿਊਅਰਸ, ਅੱਜ ਅਸੀਂ ਇਸ ਸਮਾਗਮ ਦੇ ਵਿੱਚ ਹੋਰ ਕਿਹੜੇ ਮੁੱਦਿਆਂ ਤੇ ਗੱਲਬਾਤ ਕੀਤੀ ਗਈ, ਓਵਰਆਲ ਇਹ ਸਮਾਗਮ ਕਿਵੇਂ ਰਿਹਾ, ਇਸ ਸੰਬੰਧੀ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਪਟਿਆਲੇ ਤੋਂ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਸ ਸਮਾਗਮ ਤੋਂ ਹੀ ਸ਼ੁਰੂ ਕਰਦੇ ਹਾਂ। ਸਾਨੂੰ ਦੱਸੋ ਕਿ ਓਵਰਆਲ ਇਹ ਸਮਾਗਮ ਕਿਵੇਂ ਰਿਹਾ, ਇਸ ਦੇ ਵਿੱਚ ਕਿਹੜੇ-ਕਿਹੜੇ ਮੁੱਦਿਆਂ ਤੇ ਗੱਲਬਾਤ ਕੀਤੀ ਗਈ, ਇਸ ਬਾਰੇ ਸਭ ਤੋਂ ਪਹਿਲਾਂ ਸਾਨੂੰ ਜਾਣਕਾਰੀ ਦਿਓ। ਜਿਹੜਾ ਕੱਲ ਬਰਗਾੜੀ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਸਮਾਗਮ ਹੋਇਆ ਹੈ ਜੀ, ਉਹਦੇ ਵਿੱਚ ਜਿਵੇਂ ਕਿ ਤੁਸੀਂ ਦੱਸਿਆ ਕਿ 3 ਇਸ ਵਕਤ ਮੁੱਖ ਮੁੱਦੇ ਜਿਹੜੇ ਹਨ ਉਹ ਸਿੱਖਾਂ ਦੇ ਵਾਸਤੇ ਇੱਕ ਚੈਲੰਜ ਦੇ ਤੌਰ ਤੇ ਸਰਕਾਰ ਵੱਲੋਂ ਰੱਖੇ ਗਏ ਨੇ ਜੀ, ਤੇ ਸਿੱਖ ਬਰਗਾੜੀ ਵਿਖੇ ਕੱਲ ਉਹ ਚੈਲੰਜ ਜਿਹੜਾ ਉਹ ਸਵੀਕਾਰ ਕਰ ਰਹੇ ਸੀ। ਹਾਂਜੀ, ਕਿ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸਰੂਪ ਸੀਗੇ ਚੋਰੀ ਹੋਏ ਹਾਂਜੀ 1 ਜੂਨ ਨੂੰ, ਹਾਂਜੀ, ਹੁਣ ਤੱਕ ਨਾ ਤਾਂ ਉਹ ਬਰਾਮਦ ਹੋਏ ਨੇ ਜੀ, ਨਾ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੀ, ਨਾ ਹੀ ਸਾਡੇ ਸ਼ਹੀਦਾਂ ਦੇ ਜਿਹੜੇ ਪੁਲਿਸ ਮੁਜਰਮ ਸੀਗੇ ਜਿਨ੍ਹਾਂ ਨੇ ਸ਼ਹੀਦ ਕੀਤਾ ਹੈ ਹਾਂਜੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਅਤੇ ਨਾ ਹੀ ਸਰਬੱਤ ਖਾਲਸਾ ਦੇ ਜਿਹੜੇ ਚੁਣੇ ਹੋਏ ਜਥੇਦਾਰ ਸੀ ਉਹਨਾਂ ਨੂੰ ਰਿਹਾ ਕੀਤਾ ਗਿਆ ਹੈ। ਹਾਂਜੀ, ਇਹ ਅਸੀਂ ਅਲਟੀਮੇਟਮ 15 ਦਸੰਬਰ ਤੱਕ ਦਿੱਤਾ ਸੀ, ਕੱਲ ਤੱਕ ਜੀ, ਤੇ ਇਹ ਚੀਜ਼ਾਂ ਨਾ ਹੋਣ ਕਰਕੇ ਜਿਹੜਾ ਇਹ ਸਮਾਗਮ ਸੀ ਅਸੀਂ ਪਹਿਲਾਂ ਅਰਦਾਸ ਕੀਤੀ ਹੈ ਆਪਣੇ ਸ਼ਹੀਦਾਂ ਪ੍ਰਤੀ, ਤਾਂ ਉਸ ਤੋਂ ਬਾਅਦ ਅਸੀਂ ਇਹ ਗੱਲ ਸਪਸ਼ਟ ਰੂਪ ਵਿੱਚ ਸਿੱਖਾਂ ਨੂੰ ਵੀ ਤੇ ਸਰਕਾਰ ਨੂੰ ਵੀ ਕਿਹਾ ਕਿ ਇਹ ਜਿਹੜੇ 3 ਮੁੱਦੇ ਨੇ ਸਾਡੇ ਲਈ ਸਭ ਤੋਂ ਵੱਡੀ ਪ੍ਰਾਇੋਰਟੀ ਨੇ। ਹਾਂਜੀ, ਅਦਰਵਾਈਜ਼ ਅਸੀਂ ਪੰਜਾਬ ਦੇ ਲੋਕਾਂ ਦਾ ਹਰ ਤਰ੍ਹਾਂ ਦਾ ਭਲਾ ਚਾਹੁੰਦੇ ਹਾਂ। ਹਾਂਜੀ, ਪਰ ਜੇਕਰ ਕੋਈ ਕਹੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੁੱਲ ਕੇ, ਸਾਡੇ ਸ਼ਹੀਦਾਂ ਨੂੰ ਭੁੱਲ ਕੇ, ਸਾਡੇ ਅਕਾਲ ਤਖਤ ਤੇ ਹੋਰ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਭੁੱਲ ਕੇ ਹਾਂਜੀ ਕੋਈ ਹੋਰ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਲੋਕਾਂ ਨੂੰ ਭੁਲੇਖੇ ਵਿੱਚ ਰੱਖਾਂਗੇ ਜਾਂ ਪ੍ਰਚਾਰਾਂਗੇ, ਇਹ ਸਾਡੇ ਲਈ ਮੁਮਕਿਨ ਨਹੀਂ ਹੈ। ਤੇ ਸਾਨੂੰ ਖੁਸ਼ੀ ਹੈ, ਇਸ ਗੱਲ ਦੀ ਤਸੱਲੀ ਹੈ ਕਿ ਵੱਡੀ ਪੱਧਰ ਤੇ ਸਿੱਖਾਂ ਨੇ ਪੰਜਾਬ ਦੇ ਵਿੱਚ ਕੱਲ, ਜਿਵੇਂ ਤੁਹਾਨੂੰ ਵੀ ਪਤਾ ਹੈ, ਸਾਰਿਆਂ ਨੂੰ ਪਤਾ ਹੈ ਕਿ ਕੱਲ ਰੈਲੀਆਂ ਦਾ ਇੱਕ ਦਿਨ ਸੀ ਜੀ। ਹਰ ਇੱਕ ਬੰਦਾ, ਹਰ ਇੱਕ ਪਾਰਟੀ ਆਪਣੇ ਭ੍ਰਿਸ਼ਟਾਚਾਰ ਨਾਲ ਕਮਾਏ ਹੋਏ ਪੈਸੇ ਦੇ ਨਾਲ ਬੱਸਾਂ, ਕਾਰਾਂ, ਜੀਪਾਂ ਲੋਕਾਂ ਦੇ ਦਰਵਾਜ਼ਿਆਂ ਅੱਗੇ ਖੜਾ ਰਹੀ ਸੀ ਤੇ ਉਹ ਇਕੱਠ ਜਿਹੜੇ ਨੇ ਉਹ ਘਰੋਂ ਲੈ ਕੇ ਜਾ ਕੇ ਉਹਨਾਂ ਨੂੰ ਨਸ਼ੇ ਦੇ ਕੇ ਸ਼ਾਮ ਨੂੰ ਘਰ ਛੱਡਣ ਤੱਕ ਸੀ। ਪਰ ਗੁਰੂ ਦੀ ਕਿਰਪਾ ਨਾਲ ਜਿਹੜਾ ਬਰਗਾੜੀ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਤੇ ਹੋਰ ਸਾਰੀਆਂ ਪੰਥਕ ਧਿਰਾਂ ਨੇ ਇਕੱਠੇ ਹੋ ਕੇ ਸਮਾਗਮ ਕੀਤਾ ਹੈ, ਉਹਦੇ ਵਿੱਚ ਨਾ ਤਾਂ ਸਾਡੇ ਕੋਲ ਇੰਨੀ ਸਮਰੱਥਾ ਪੈਸੇ ਪੱਖੋਂ, ਨਾ ਅਸੀਂ ਕਦੇ ਰਾਜ ਕੀਤਾ ਹੈ, ਨਾ ਸਾਡੇ ਕੋਲ ਕੋਈ ਰਾਜਸੀ ਡੰਡਾ ਹੈ ਕਿ ਅਸੀਂ ਲੋਕਾਂ ਨੂੰ ਡਰਾ ਕੇ ਜਾਂ ਧਮਕਾ ਕੇ ਜਾਂ ਨਸ਼ੇ ਦੇ ਕੇ ਜਾਂ ਉਹਨਾਂ ਦੇ ਘਰੇ ਅਸੀਂ ਆਪਣੀਆਂ ਗੱਡੀਆਂ ਭੇਜ ਕੇ ਇਕੱਠ ਦਾ ਕੋਈ ਸ਼ੋਸ਼ਾ ਕਰੀਏ। ਇਸ ਸਾਰੇ ਚੀਜ਼ਾਂ ਦੇ ਬਾਵਜੂਦ ਲੋਕ, ਸੰਗਤ ਆਪਣੇ ਵਾਹਨਾਂ ਤੇ
ਆਪਣੀ ਇੱਛਾ ਮੁਤਾਬਕ ਬਰਗਾੜੀ ਵਿਖੇ ਪਹੁੰਚ ਕੇ ਉਹਨਾਂ ਨੇ ਜਿਹੜਾ ਸਾਥ ਦਿੱਤਾ ਹੈ, ਇਸ ਲਈ ਅਸੀਂ ਲੋਕਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਸਰਕਾਰਾਂ ਨੂੰ ਚੇਤਾਵਨੀ ਵੀ ਦਿੰਦੇ ਹਾਂ ਕਿ ਜਿਹੜੇ ਕਾਫਲੇ ਆਪ ਆਪਣੇ ਘਰੋਂ ਆਪਣੇ ਜੇਬਾਂ ਚੋਂ ਖਰਚ ਕਰਕੇ ਪਹੁੰਚਦੇ ਨੇ ਉਹਨਾਂ ਦਾ ਵੱਡਾ ਹੋਣਾ ਸੁਭਾਵਕ ਹੈ। ਜੇਕਰ ਹੁਣ ਵੀ ਅਸੀਂ ਜਿਹੜਾ ਪ੍ਰੋਗਰਾਮ ਕੱਲ ਕੀਤਾ ਹੈ ਉਹਦੇ ਵਿੱਚ ਵੀ ਅਸੀਂ ਇਹ ਫੈਸਲਾ ਕੀਤਾ ਹੈ ਕਿ 17 ਤਰੀਕ ਤੋਂ ਕੱਲ ਤੋਂ ਦਸੰਬਰ ਤੋਂ ਅਸੀਂ ਜੇਲ੍ਹਾਂ ਦੇ ਬਾਹਰ ਘੱਟੋ ਘੱਟ 25 ਸਿੰਘਾਂ ਦਾ ਜੱਥਾ ਜਿਹੜਾ ਲਗਾਤਾਰ ਹਰ ਰੋਜ਼ ਭੇਜਾਂਗੇ, ਜਿਹੜਾ 11 ਵਜੇ ਤੋਂ ਲੈ ਕੇ 4 ਵਜੇ ਤੱਕ ਜੇਲ੍ਹਾਂ ਦੇ ਬਾਹਰ ਰੋਜ਼ ਧਰਨੇ ਦੇ ਤੌਰ ਤੇ ਬੈਠੇਗਾ। ਅਗਰ ਇਹ 25 ਤਰੀਕ ਤੱਕ ਲਗਾਤਾਰ ਚੱਲਣਗੇ, ਤਿੰਨੇ ਜੇਲ੍ਹਾਂ ਨਾਭਾ ਜੇਲ੍ਹ, ਪਟਿਆਲਾ, ਕਪੂਰਥਲਾ ਸੈਂਟਰਲ ਜੇਲ੍ਹ ਅਤੇ ਹੁਸ਼ਿਆਰਪੁਰ ਜੇਲ੍ਹ, ਜਿੱਥੇ ਸਾਡੇ ਸਿੰਘ ਸਾਹਿਬ ਗ੍ਰਿਫਤਾਰ ਕਰਕੇ ਬੰਦੀ ਕੀਤੇ ਹੋਏ ਨੇ ਬਿਨਾਂ ਕਿਸੇ ਕਾਰਨ, ਅਗਰ 25 ਤਰੀਕ ਤੱਕ ਸਰਕਾਰ ਦੇ ਕੋਈ ਵੀ ਸਾਰਥਕ ਗੱਲ ਇਹਨਾਂ ਤਿੰਨਾਂ ਮਸਲਿਆਂ ਤੇ ਨਾ ਕੀਤੀ ਜਿਹੜੇ ਕਿ ਮੈਂ ਪਹਿਲਾਂ ਦੱਸੇ ਨੇ, ਤਾਂ ਅਸੀਂ ਫਿਰ 25 ਤਰੀਕ ਨੂੰ ਸਾਰੀਆਂ ਧਿਰਾਂ ਸਰਬੱਤ ਖਾਲਸਾ ਵਾਲੀਆਂ ਤੇ ਹੋਰ ਜਿੰਨੀਆਂ ਵੀ ਸਾਡੀਆਂ ਧਿਰਾਂ ਨੇ ਪੰਥਕ ਇਕੱਠੇ ਫਤਿਹਗੜ੍ਹ ਸਾਹਿਬ ਮੀਟਿੰਗ ਕਰਨਗੇ ਤੇ 27 ਤਰੀਕ ਨੂੰ ਜਿਹੜੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਕਾਨਫਰੰਸ ਹੋਣੀ ਹੈ ਛੋਟੇ ਸਾਹਿਬਜ਼ਾਦਿਆਂ ਦੇ ਅਸਥਾਨ ਤੇ, ਉਹਦੇ ਵਿੱਚ ਫਿਰ ਕੋਈ ਅਗਲਾ ਐਕਸ਼ਨ ਪ੍ਰੋਗਰਾਮ ਜਿਹੜਾ ਹੈ ਉਹ ਦਿੱਤਾ ਜਾਏਗਾ। ਇਹ ਹੁਣ ਸਰਕਾਰ ਨੇ ਸੋਚਣਾ ਹੈ ਕਿ ਉਸ ਨੂੰ ਕਾਨੂੰਨ ਦੀ ਕੋਈ ਪਰਵਾਹ ਹੈ ਜਾਂ ਨਹੀਂ ਹੈ, ਤੇ ਸਿੱਖ ਆਪਣਾ ਫੈਸਲਾ ਜਿਹੜਾ ਹੈ ਉਹ ਨਿਰੰਤਰ ਜਾਰੀ ਰੱਖਣਗੇ। ਅਗਲੇ ਤੋਂ ਅਗਲੇ ਪੜਾਅ ਤੱਕ ਅਸੀਂ ਪਹੁੰਚਦੇ ਹੋਏ ਉਨੀ ਦੇਰ ਤੱਕ ਸੰਘਰਸ਼ ਕਰਾਂਗੇ ਜਦੋਂ ਤੱਕ ਘੱਟੋ ਘੱਟ ਤਿੰਨੇ ਮਸਲੇ ਜਿਹੜੇ ਨੇ ਇਹ ਬਿਲਕੁਲ ਸਪਸ਼ਟ ਰੂਪ ਵਿੱਚ ਇਨਸਾਫ ਦੇ ਤੌਰ ਤੇ ਲੋਕਾਂ ਨਾਲ ਹੋਣਗੇ ਨਹੀਂ, ਸਿੱਖਾਂ ਨਾਲ ਹੋਣਗੇ ਵੀ ਨਹੀਂ। ਜੇ ਨਾ ਹੋਏ ਤੇ ਨਾ ਹੀ ਉਹਨਾਂ ਦੇ ਵਿੱਚੋਂ ਕੋਈ ਦਿਸਿਆ ਐਸਾ, ਮੇਰਾ ਮਤਲਬ ਕਹਿਣ ਤੋਂ ਹੈ ਕਿ ਇਨਸਾਫ ਹੋਣਾ ਵੀ ਚਾਹੀਦਾ ਹੈ ਤੇ ਇਨਸਾਫ ਹੋਇਆ ਦਿਖਣਾ ਵੀ ਚਾਹੀਦਾ ਹੈ। ਜੇ ਸਾਨੂੰ ਇਹ ਲੱਗਿਆ ਕਿ ਸਰਕਾਰ ਕੋਈ ਚਾਲ ਖੇਡਦੀ ਹੈ ਫਿਰ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਮਤਲਬ ਕਿ ਸਵੀਕਾਰ ਨਹੀਂ ਕਰਾਂਗੇ। ਇਹ ਜਿਹੀਆਂ ਧਾਰਨਾ ਜਿਹੜੀਆਂ ਨੇ ਸਿੱਖਾਂ ਕੋਲ ਭੁਲੇਖੇ ਪਾਉਣ ਦੀਆਂ ਪਹਿਲਾਂ ਵੀ ਬਹੁਤ ਨੇ। ਸੋ ਮੈਂ ਇਹੀ ਆਪ ਜੀ ਦੇ ਮਾਧਿਅਮ ਰਾਹੀਂ ਬੇਨਤੀ ਕਰਾਂਗਾ ਕਿ ਸਿੱਖ ਜਿਵੇਂ ਜਾਗਰੂਕ ਹੋਏ ਨੇ, ਜਿਵੇਂ ਜਾਗੇ ਨੇ ਪਿਛਲੇ ਸਮੇਂ ਦੇ ਦੌਰਾਨ, ਉਸ ਤਰ੍ਹਾਂ ਜਾਗੇ ਰਹਿਣ ਤੇ ਇਹਨਾਂ ਸਰਕਾਰਾਂ ਨੂੰ, ਇਹਨਾਂ ਪੋਲੀਟੀਕਲ ਪਾਰਟੀਜ਼ ਨੂੰ ਇਹਨਾਂ ਨੂੰ ਇੱਕ ਦਿਨ ਮੰਨਣਾ ਪਏਗਾ, ਜਿਵੇਂ ਪਿੰਕੀ ਕੈਟ ਅੱਜ ਮੰਨਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਜਿਹੜੇ ਸਿੱਖ ਨੇ ਉਹ ਨਜਾਇਜ਼ ਤੌਰ ਤੇ ਮਾਰੇ ਨੇ ਤੇ ਉਹਨਾਂ ਤੇ ਤਸ਼ੱਦਦ ਕੀਤਾ ਹੈ। ਇਸੇ ਤਰ੍ਹਾਂ ਸਰਕਾਰਾਂ ਨੂੰ, ਚਾਹੇ ਉਹ ਕਾਂਗਰਸ ਦੀਆਂ ਸਰਕਾਰਾਂ ਹੋਣ, ਚਾਹੇ ਉਹ ਬਾਦਲ ਭਾਜਪਾ ਦੀ ਸਰਕਾਰਾਂ ਹੋਣ ਜਾਂ ਕੋਈ ਵੀ ਸਰਕਾਰ ਹੋਵੇ, ਉਹਨਾਂ ਨੂੰ ਮੰਨਣਾ ਪਏਗਾ ਕਿ ਆਹ ਜਿਹੜਾ ਨਿਆਂ ਦਾ ਸੰਘਰਸ਼ ਹੋ ਰਿਹਾ ਸੀ ਇਹਦੇ ਵਿੱਚ ਸਾਰਥਕਤਾ ਸੀ ਤੇ ਇਹਨੂੰ ਇਗਨੋਰ ਕਰਕੇ ਅਸੀਂ ਜਿੱਥੇ ਜਮਹੂਰੀਅਤ ਦਾ ਕਤਲ ਕੀਤਾ ਹੈ ਉੱਥੇ ਅਸੀਂ ਮਨੁੱਖਤਾ ਦਾ ਵੀ ਕਤਲ ਕੀਤਾ ਹੈ। ਇਹ ਸੁਨੇਹਾ ਜਿਹੜਾ ਹੈ ਅਸੀਂ ਕੱਲ ਬਰਗਾੜੀ ਤੋਂ ਦਿੱਤਾ ਹੈ। ਜੀ ਬਿਲਕੁਲ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਪ੍ਰੋਗਰਾਮ ਸੀਗੇ ਉਸ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ। ਐਸੀ ਕਾਂਗਰਸ ਸਰਕਾਰ ਤੇ ਜਿਹੜੀ ਬੀਜੇਪੀ ਸਰਕਾਰ ਜਾਂ ਆਮ ਆਦਮੀ ਪਾਰਟੀ ਜਾਂ ਅਕਾਲੀਆਂ ਬਾਰੇ ਵੀ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਜਿੱਦਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਇਸ ਸਮਾਗਮ ਦੇ ਵਿੱਚ ਇਹ ਗੱਲ ਕੀਤੀ ਕਿ ਸਾਨੂੰ ਆਪਣੇ ਗੁਰੂ ਧਾਮਾਂ ਨੂੰ ਇਹਨਾਂ ਦੇ ਕਬਜ਼ੇ ਤੋਂ ਬਚਾਉਣਾ ਚਾਹੀਦਾ ਸਰਕਾਰਾਂ ਤੋਂ। ਪਰ ਜਿਸ ਤਰ੍ਹਾਂ ਲਾਈਕ ਅਸੀਂ ਕਿ ਅਸੀਂ ਮਤੇ ਪਾਸ ਕੀਤੇ ਸੀਗੇ, ਪਰ ਉਸ ਦੇ ਵਿੱਚ ਅਸੀਂ ਜਗਤਾਰ ਹਵਾਰਾ ਵੀਰ ਜੀ ਨੂੰ ਅਸੀਂ ਜਥੇਦਾਰ ਬਣਾਇਆ ਹੈ, ਪਰ ਜਿਸ ਤਰ੍ਹਾਂ ਬਾਪੀ ਜਿਹੜੇ ਜਥੇਦਾਰ ਨੇ, ਐਕਸ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਜਿਹੜੇ ਵਾਪਿਸ ਆ ਗਏ ਨੇ ਕਬਜ਼ਾ ਕਰਨ ਦੇ ਲਈ ਅਕਾਲ ਤਖਤ ਸਾਹਿਬ ਤੇ, ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਇਹਨਾਂ ਦੀ ਕੋਸ਼ਿਸ਼ ਤਾਂ ਪਹਿਲਾਂ ਵੀ ਰਹੀ ਸੀ, ਜਿਵੇਂ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਇਹ ਆਏ ਤੇ ਉੱਥੋਂ ਦੇ ਸਿੰਘਾਂ ਨੇ ਰੋਸ ਪ੍ਰਗਟ ਕੀਤਾ। ਇਹਨਾਂ ਦਿਨਾਂ ਦੀ ਇਹ ਘਟਨਾ ਹੈ ਤੇ ਉਸ ਤੋਂ ਬਾਅਦ ਇਹ ਸਰਕਾਰੀ ਜੋੜ ਹੈ, ਇਹ ਜਿਹੜਾ ਨਾਗਪੁਰੀ ਤਖਤ ਹੈ ਇਹ ਇਸ ਤਰ੍ਹਾਂ ਇੰਨੀ ਛੇਤੀ ਨਹੀਂ ਮੰਨੇਗਾ। ਇਹ ਸਰਕਾਰ, ਬਾਦਲ ਸਰਕਾਰ ਦੀਆਂ ਚੂੜੀਆਂ ਕੱਸਦਾ ਹੀ ਰਹੇਗਾ। ਇਹ ਚੂੜੀ ਕੱਸ ਕੇ ਇੱਕ ਟਾਈਟ ਸਿਕਿਉਰਿਟੀ ਦੇ ਵਿੱਚ ਉਹਨਾਂ ਨੂੰ ਲੈ ਕੇ ਆਉਣਾ ਤੇ ਕਰਨਾ ਇਹ ਸਰਕਾਰ ਦੀ ਨੀਤੀ ਹੈ, ਕਿਉਂਕਿ ਉਹਨਾਂ ਨੇ ਇੱਕ ਸਿੱਖਾਂ ਦੇ ਵਿੱਚ ਭੁਲੇਖਾ ਪਾਉਣਾ ਹੈ ਕਿ ਜਿਹੜੇ ਆਹ ਜਥੇਦਾਰ ਨੇ, ਕਿਉਂਕਿ ਇਹਨਾਂ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਹੈ ਇਸ ਲਈ ਇਹਨਾਂ ਦੀ ਹੁਣ ਕੋਈ ਗਲਤੀ ਨਹੀਂ ਹੈ। ਪਰੰਤੂ ਜਿਹੜਾ ਇਹ ਫੈਸਲਾ ਹੋਇਆ ਉਸ ਤੋਂ ਬਾਅਦ ਵਾਪਸ ਲਿਆ, ਇਹ ਸਿੱਖਾਂ ਨੂੰ ਸਵੀਕਾਰ ਹੀ ਨਹੀਂ ਹੈ। ਹੁਣ ਜਦੋਂ ਕਿ ਸਰਬੱਤ ਖਾਲਸਾ 7 ਲੱਖ ਲੋਕਾਂ ਨੇ ਆਪਣੀ ਸ਼ਮੂਲੀਅਤ ਕਰਕੇ ਜਥੇਦਾਰ ਸਾਹਿਬ ਸਿੱਖਾਂ ਦੀ ਰਵਾਇਤ ਮੁਤਾਬਕ ਥਾਪ ਦਿੱਤੇ ਨੇ, ਤਾਂ ਇਹਨਾਂ ਦੀ ਹੁਣ ਕੋਈ ਸਾਰਥਿਕਤਾ ਹੈ ਨਹੀਂ। ਇਹ ਜ਼ਰੂਰ ਹੈ ਕਿ ਜਦ ਤੱਕ ਸਰਕਾਰੀ ਜ਼ਬਰ ਚੱਲਦਾ ਰਹੇਗਾ, ਕਦੇ ਕਦੇ ਮੀਡੀਆ ਦੇ ਵਿੱਚ ਇਹਨਾਂ ਦੀ ਖਬਰਾਂ ਆਉਂਦੀਆਂ ਰਹਿਣਗੀਆਂ, ਪਰ ਅਸਲ ਵਿੱਚ ਜਦੋਂ ਲੋਕਾਂ ਦੇ ਵਿੱਚ ਵਿਚਰਨਾ ਹੁੰਦਾ ਹੈ
ਕੇਵਲ ਕਿਸੇ ਸੰਸਥਾ ਦੇ ਹੈੱਡਕੁਆਟਰ ਦੇ ਉੱਤੇ ਟਾਈਟ ਸਿਕਿਉਰਿਟੀ ਲਾ ਕੇ, ਟਾਸਕ ਫੋਰਸ ਲਾ ਕੇ ਜਾਂ ਚਿੱਟ ਕਪੜੀਆਂ ਪੁਲਿਸ ਲਾ ਕੇ ਆਉਣਾ, ਇਹ ਕੋਈ ਧਾਰਮਿਕ ਸ਼ਖਸੀਅਤਾਂ ਨੂੰ ਸ਼ੋਭਾ ਨਹੀਂ ਦਿੰਦਾ। ਉਹਨਾਂ ਨੂੰ ਤਾਂ ਇਹੀ ਚੀਜ਼ ਸ਼ੋਭਾ ਦਿੰਦੀ ਹੈ ਜਿਹੜੀ ਕਿ ਅੱਜ ਗਵਾ ਚੁੱਕੇ ਨੇ, ਕਿ ਪਿੰਡਾਂ ਸ਼ਹਿਰਾਂ ਵਿੱਚ ਆਮ ਲੋਕਾਂ ਦੇ ਵਿੱਚ ਵਿਚਰਨ ਤੇ ਉਹਨਾਂ ਨੂੰ ਧਾਰਮਿਕ ਤੌਰ ਤੇ ਚੇਤਨ ਕਰਨ, ਪਰ ਇਹ ਆਪ ਹੀ ਧਾਰਮਿਕ ਤੌਰ ਤੇ ਆਪਣੇ ਆਪ ਨੂੰ ਹੀ ਕਾਇਮ ਨਹੀਂ ਰੱਖ ਸਕੇ, ਜਿਸ ਕਰਕੇ ਇਹਨਾਂ ਨੂੰ ਆਪਣੇ ਅਹੁਦਿਆਂ ਤੋਂ ਸਰਬੱਤ ਖਾਲਸਾ ਨੇ ਲਾਹ ਦਿੱਤਾ। ਸੋ ਇਹ ਜਿਹੜੀਆਂ ਘਟਨਾਵਾਂ ਨੇ ਇਹ ਵਾਪਰਨਗੀਆਂ ਜ਼ਰੂਰ, ਪਰ ਇਹ ਕੇਵਲ ਤੇ ਕੇਵਲ ਅਖਬਾਰਾਂ ਦਾ ਵਿਸ਼ਾ ਬਣ ਕੇ ਰਹਿ ਜਾਣਗੀਆਂ। ਇਹਦੀ ਜਿਹੜੀ ਗਰਾਊਂਡ ਰਿਐਲਿਟੀ ਹੈ, ਇਹਦੀ ਪ੍ਰੈਕਟੀਕੇਬਿਲਿਟੀ ਹੈ, ਉਹ ਲੋਕਾਂ ਦੇ ਵਿੱਚ ਕਦੇ ਵੀ ਹੁਣ ਦੇਖਣ ਨੂੰ ਨਹੀਂ ਮਿਲ ਸਕਦੀ। ਇਹ ਗੱਲ ਜਿਹੜੀ ਹੈ ਸਰਬੱਤ ਖਾਲਸਾ ਨੇ ਲਗਭਗ ਬਿਲਕੁਲ ਚਿੱਟੇ ਦਿਨ ਵਾਂਗ ਸਪਸ਼ਟ ਕਰ ਦਿੱਤੀ ਹੈ। ਸੋ ਇਹ ਜਿਹੜਾ ਸਰਕਾਰੀ ਸ਼ੋਅ ਹੈ ਇਹ ਕਦੇ ਕਦੇ ਦੇਖਣ ਨੂੰ ਮਿਲਦਾ ਰਹਿੰਦਾ ਹੈ, ਤੇ ਉਹ ਤਾਂ ਸੱਜਣ ਕੁਮਾਰ ਤੇ ਟਾਈਟਲਰ ਵੀ ਕਦੇ ਕਦੇ ਬਾਹਰ ਆ ਜਾਂਦੇ ਨੇ। ਇਹ ਕੋਈ ਗਰਾਊਂਡ ਰਿਐਲਿਟੀ ਨਾਲ ਜਾਂ ਸੱਚ ਨਾਲ ਜੁੜੀ ਹੋਈ ਚੀਜ਼ ਨਹੀਂ ਹੈ। ਜੀ ਤੇ ਵੀਰ ਜੀ ਸਾਡੇ ਥੋੜਾ ਜਿਹਾ ਸਮਾਂ ਰਹਿ ਗਿਆ। ਵਨ ਲਾਸਟ ਕੁਐਸਚਨ ਇਸ ਤਰ੍ਹਾਂ ਵਿਚਾਰ ਲੈਣਾ ਚਾਹਾਂਗੇ, ਜਿਸ ਤਰ੍ਹਾਂ ਅਸੀਂ ਆਪਾਂ ਗੱਲਬਾਤ ਕੀਤੀ ਹੈ ਇੰਟਰੋਡਕਸ਼ਨ ਦੇ ਵਿੱਚ, ਤੁਸੀਂ ਵੀ ਮੈਂਸ਼ਨ ਕੀਤਾ ਕਿਸ ਤਰ੍ਹਾਂ ਕਾਂਗਰਸ ਪਾਰਟੀ, ਅਕਾਲੀਜ਼ ਅਤੇ ਆਮ ਆਦਮੀ ਪਾਰਟੀ ਆਲਰੇਡੀ ਜਿਹੜੀ 2017 ਦੀਆਂ ਚੋਣਾਂ ਆਉਣ ਵਾਲੀਆਂ ਨੇ, ਕਿਸ ਤਰ੍ਹਾਂ ਇਹਨਾਂ ਨੇ ਜ਼ੋਰਾਂ ਸ਼ੋਰਾਂ ਦੇ ਨਾਲ ਆਪਣੇ ਸਾਰੇ ਸਭ ਕੁਝ ਪਿੱਛੇ ਲਗਾਇਆ ਹੋਇਆ ਵਾ, ਕਮਰ ਕੱਸੇ ਹੋਏ ਨੇ ਇਸ ਵੇਲੇ। ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਵੀ ਪੰਜਾਬ ਵੱਲ ਵੇਖ ਰਿਹਾ, ਉਹ ਕਹਿੰਦਾ ਕਿ ਮੈਂ ਤਾਂ ਆਪਣੀ ਦਿੱਲੀ ਦੀ ਕੁਰਸੀ ਛੱਡ ਦਾਂਗੇ, ਪੰਜਾਬ ਵੱਲ ਨੂੰ ਆਵਾਂਗਾ। ਪਰ ਜਿਸ ਤਰ੍ਹਾਂ ਇਸ ਵੇਲੇ ਪੰਜਾਬ ਦੀ ਓਵਰਆਲ ਸਿਚੁਏਸ਼ਨ ਤੁਸੀਂ ਦੱਸ ਦਿੱਤੀ ਕਿ ਕੀ ਹੈ, ਕਿਸ ਤਰ੍ਹਾਂ ਰੈਲੀਜ਼ ਹੋ ਰਹੀਆਂ ਨੇ, ਪਰ ਜਿਸ ਤਰ੍ਹਾਂ ਆਈ ਨੋ ਕਿ ਸਿੱਖਾਂ ਨੇ ਬਾਦਲ ਪਰਿਵਾਰ ਨੂੰ ਤਾਂ ਨਕਾਰ ਚੁੱਕੀਆਂ ਨੇ, ਸਿੱਖ ਕਾਫੀ ਸਾਰੇ ਬਾਦਲ ਪਰਿਵਾਰ ਨੂੰ ਨਕਾਰ ਚੁੱਕੇ ਨੇ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਸਿੱਖਾਂ ਦੀਆਂ ਵੋਟਾਂ ਕਿੱਧਰ ਨੂੰ ਜਾਣਗੀਆਂ? ਬਿਕੋਜ਼ ਸਾਨੂੰ ਆਪਣੀ ਪੰਥਕ ਪਾਰਟੀ ਨਜ਼ਰ ਵਿੱਚ ਨਹੀਂ ਆ ਰਹੀ, ਸਾਨੂੰ ਦਿਖ ਨਹੀਂ ਰਹੀ। ਤੁਹਾਨੂੰ ਕੀ ਲੱਗਦਾ, ਸ਼ੋਰਟ ਦੇ ਵਿੱਚ ਸਾਨੂੰ ਜਵਾਬ ਦਿਓ ਕਿ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਇਹ ਕਿੱਧਰ ਨੂੰ ਜਾਣਗੀਆਂ? ਇਹਦੇ ਵਿੱਚ ਅਸੀਂ ਤਾਂ ਇਹੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਿਹੜਾ ਕਾਂਗਰਸ ਦਾ ਕਲਚਰ ਹੈ ਜਾਂ ਅਕਾਲੀ ਦਲ ਭਾਜਪਾ ਦਾ ਕਲਚਰ ਹੈ, ਇਹ ਸੇਮ ਹੈ ਕਿ ਭ੍ਰਿਸ਼ਟਾਚਾਰ ਕਰੋ ਤੇ ਉਹਨਾਂ ਪੈਸਿਆਂ ਨਾਲ ਫਿਰ ਇਕੱਠ ਕਰਕੇ ਲੋਕਾਂ ਨੂੰ ਭੁਲੇਖੇ ਚ ਪਾਓ। ਕੇਜਰੀਵਾਲ ਦੇ ਬਾਰੇ ਮੈਂ ਇਹ ਨਹੀਂ ਕਹਿ ਸਕਦਾ, ਉਹਦੀ ਪਾਰਟੀ ਬਾਰੇ, ਕਿ ਉਹ ਪੰਜਾਬ ਦੇ ਵਿੱਚ ਕੀ ਕਰਨਗੇ, ਪਰ ਇੰਨਾ ਕੁ ਦਿਖਦਾ ਕਿ ਉਹਨਾਂ ਨੇ 4 MP ਜਿੱਤੇ ਸੀ, ਪਰ ਅੱਜ ਉਹ 2 ਜਿਹੜੇ ਨੇ ਉਹ ਪਾਰਟੀ 50% ਜਿਹੜਾ ਉਹ ਪਾਰਟੀ ਨੂੰ ਛੱਡ ਚੁੱਕੇ ਨੇ। ਸੋ ਜਿਹੜੀ ਕ੍ਰੈਡੀਬਿਲਿਟੀ ਹੈ ਉਹ ਇਹਨਾਂ ਪਾਰਟੀਆਂ ਦੀ ਹੈ ਨਹੀਂ। ਅਸੀਂ ਤਾਂ ਇੱਕੋ ਹੀ ਕੋਸ਼ਿਸ਼ ਕਰਨੀ ਹੈ ਕਿ ਸਿੱਖਾਂ ਨੂੰ, ਨਾ ਕੇਵਲ ਸਿੱਖਾਂ ਨੂੰ ਬਲਕਿ ਪੰਜਾਬ 'ਚ ਵਸਦੇ ਸਾਰੇ ਨਾਗਰਿਕਾਂ ਨੂੰ ਇਹ ਗੱਲ ਜਿਵੇਂ ਅਸੀਂ ਪਹਿਲਾਂ ਦੱਸਦੇ ਆ ਰਹੇ ਹਾਂ, ਹੁਣ ਵੱਡੀ ਪੱਧਰ ਤੇ ਦੱਸਾਂਗੇ ਕਿ ਇਹ ਲੋਕ ਤੁਹਾਨੂੰ ਭੁਲੇਖੇ 'ਚ ਪਾ ਕੇ ਇਸੇ ਹਾਲਤ ਵਿੱਚ ਰੱਖਣਾ ਚਾਹੁੰਦੇ ਨੇ। ਅਸੀਂ ਜਿਹੜੀ ਕੋਸ਼ਿਸ਼ ਹੈ, ਅਸੀਂ ਵੱਡੀ ਪੰਥਕ ਧਿਰਾਂ ਅੱਜ ਦੇ ਪੋਲੀਟੀਕਲੀ ਜਿੰਨਾ ਬਾਦਲ ਦੇ ਖਿਲਾਫ ਜਾਂ ਇਹਨਾਂ ਕਾਂਗਰਸ ਦੇ ਖਿਲਾਫ ਅਸੀਂ ਲਗਾਤਾਰ ਸੰਘਰਸ਼ ਲੜਿਆ। ਸੋ ਸਾਡੀ ਕੋਸ਼ਿਸ਼ ਤਾਂ ਇਹੀ ਹੋਏਗੀ, ਸਾਨੂੰ ਆਸ ਹੈ ਕਿ ਲੋਕ ਜਿਹੜੇ ਨੇ ਜਿਵੇਂ ਉੱਠੇ ਨੇ ਪਿਛਲੇ ਦਿਨਾਂ ਦੇ ਵਿੱਚ, ਉਹ ਸਾਨੂੰ ਸਮਝਣਗੇ ਤੇ ਜਿੱਥੇ ਅਸੀਂ ਆਪਣੇ ਧਾਰਮਿਕ ਜਿਹੜੇ ਅਕੀਦੇ ਨੇ, ਜਿਹੜੇ ਅਸੀਂ ਮਿੱਥੇ ਨੇ, ਜਿਹੜੇ ਹੁਣ ਮੈਂ ਗੱਲ ਕਰਕੇ ਹਟਿਆ, ਜਿੱਥੇ ਅਸੀਂ ਉਹਦੇ ਵਿੱਚ ਸਫਲਤਾ ਹਾਸਲ ਕਰਾਂਗੇ, ਉੱਥੇ ਜਦੋਂ ਇਲੈਕਸ਼ਨਾਂ ਦਾ ਟਾਈਮ ਆਊਗਾ ਭਾਵੇਂ ਅਸੀਂ ਪਹਿਲ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਦੇ ਕੇ ਰੱਖਣੀ ਹੈ। ਉਹਨਾਂ ਦੀ ਸਿੱਖਿਆ ਮੁਤਾਬਕ ਹੀ ਅਸੀਂ, ਇਹ ਵੀ ਹੈ ਕਿ ਜ਼ੁਲਮ ਦਾ ਨਾਸ਼ ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਗੁਰਦੁਆਰਾ ਸਾਹਿਬ ਉਹਨਾਂ ਦੇ ਕਬਜ਼ੇ ਚੋਂ ਛੁਡਾਏ ਜਾਣ, ਤੇ ਜਿਵੇਂ ਮਹੰਤਾਂ ਦੇ ਕਬਜ਼ੇ ਚੋਂ ਛੁਡਾਏ ਸੀ, ਤੇ ਇਸੇ ਤਰ੍ਹਾਂ ਹੀ 2017 ਦੀਆਂ ਚੋਣਾਂ ਦੇ ਵਿੱਚ ਅਸੀਂ ਸਾਰੀਆਂ ਜਿਹੜੀਆਂ ਧਿਰਾਂ ਸਾਡੇ ਨਾਲ ਚੱਲ ਸਕਦੀਆਂ ਨੇ, ਬੇਸ਼ੱਕ ਉਹ ਆਮ ਆਦਮੀ ਪਾਰਟੀ ਹੋਵੇ, ਬੇਸ਼ੱਕ ਉਹ BSP ਹੋਵੇ ਜਾਂ ਕੋਈ ਹੋਰ ਧਿਰ ਹੋਵੇ, ਜਿਹੜੀ ਸਾਡੇ ਨਾਲ ਚੱਲਣਾ ਚਾਹਵੇ, ਅਸੀਂ ਉਹਦਾ ਵੀ ਪੂਰਾ ਮਤਲਬ ਕਹਿਣ ਤੋਂ ਵੈਲਕਮ ਕਰਾਂਗੇ। ਵੈਲਕਮ ਕਰਕੇ ਅਸੀਂ ਇੱਕ ਜੁਆਇੰਟਲੀ ਮੋਰਚਾ ਬਣਾ ਕੇ 2017 ਵਿੱਚ ਆਉਣਾ ਚਾਹੁੰਦੇ ਹਾਂ, ਤੇ ਇਹਦੇ ਵਿੱਚ ਗੱਲਬਾਤ ਚੱਲ ਵੀ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਚੱਲੂਗੀ ਵੀ। ਸੋ ਇਹੀ ਮੈਂ ਕਹਿ ਸਕਦਾ ਕਿ ਲੋਕ ਜਾਗਰੂਕ ਹੋਣ ਤੇ ਇਹਨਾਂ ਦੋਹਾਂ ਪਾਰਟੀਆਂ ਨੂੰ ਇਸ ਮਤਲਬ ਕਿ ਖਿੱਤੇ ਚੋਂ ਕੱਢ ਕੇ ਇੱਕ ਜੁਆਇੰਟ ਮੋਰਚੇ ਦੀ ਜਿਹੜੀ ਪੰਜਾਬ ਦਾ ਭਲਾ ਤੇ ਪੰਥ ਦਾ ਭਲਾ ਚਾਹਣ ਵਾਲੀ ਪਾਰਟੀ ਹੈ, ਉਹਨੂੰ ਰਾਜ ਸੱਤਾ ਸੌਂਪ ਕੇ ਜਿੱਥੇ ਜੇ ਧਾਰਮਿਕ ਮਸਲੇ ਨੇ ਅੱਡ-ਅੱਡ ਧਰਮਾਂ ਦੇ, ਉਹਨਾਂ ਨੂੰ ਸੋਲਵ ਕੀਤਾ ਜਾਵੇ। ਉੱਥੇ ਲੋਕਾਂ ਦੀਆਂ ਜਿਹੜੀਆਂ ਰੋਜ਼ ਦੀਆਂ ਮੁਸ਼ਕਲਾਂ ਨੇ ਉਹਨਾਂ ਤੋਂ ਵੀ ਮੁਸ਼ਕਲਾਂ ਤੋਂ ਨਿਜਾਤ ਪਾ ਕੇ ਉਹ ਸੁੱਖ ਦਾ ਜਿਹੜਾ ਹੈ ਸਾਹ ਲੈ ਸਕਣ। ਇਸ ਤਰ੍ਹਾਂ ਦੀ ਸੋਚ ਲੈ ਕੇ ਅਸੀਂ ਚੱਲ ਰਹੇ ਹਾਂ ਤੇ ਚੱਲਦੇ ਰਹਾਂਗੇ। ਜੀ ਬਿਲਕੁਲ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਸਾਨੂੰ ਇਸ ਸਮਾਗਮ ਬਾਰੇ ਵੀ ਜਾਣਕਾਰੀ ਦਿੱਤੀ ਤੇ ਓਵਰਆਲ ਜਿਹੜੇ 2 ਕੁਐਸਚਨ ਮੇਨ ਸੀਗੇ ਇਸ ਦੇ ਉੱਪਰ ਵੀ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭੈਣ ਰਣਜੀਤ ਕੌਰ ਜੀ ਦਾ ਤੇ
TV 84 ਦਾ ਮੈਂ ਰਿਣੀ ਹੁੰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ